ਗੀਤਾਂ ਦੇ ਨੈਨਾਂ ਵਿੱਚੋਂ ਬਿਰਹੂ ਦੀ ਰੜਕ ਪਵੇ ਤੇ ਸ਼ਾਹ ਹੁਸੈਨ ਕਹਿੰਦੇ ਆ ਮਾਏ ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਦਾ ਹਾਲ। ਫਿਰ ਅਗਰ ਆ ਜੋ ਖਵਾਜਾ ਗੁਲਾਮ ਫਰੀਦ ਮਿਠਨ ਕੋਟੀ ਉਹ ਕਹਿੰਦੇ ਆ ਬਿਰਹੂ ਬਖੇੜਾ ਸਖਤ ਵੇੜਾ ਹੈ। अस्सलाम वालेकुम ते सत श्री अकाल। ਅੱਜ ਦੀ ਵੀਡੀਓ ਪੰਜਾਬ ਦੀ ਧਰਤੀ ਤੇ ਪੰਜਾਬੀ ਮਾਂ ਬੋਲੀ ਦੇ ਬਹੁਤ ਵੱਡੇ ਸ਼ਾਇਰ ਜਿਨ੍ਹਾਂ ਦਾ ਜਨਮ ਤਾਂ ਲਹਿੰਦੇ ਪੰਜਾਬ ਦੀ ਧਰਤੀ ਤੇ ਪਰ ਉਹਨਾਂ ਦੇ ਨਾਂ ਦਾ ਡੰਕਾ ਜਿਹੜਾ ਉਹ ਚੜ੍ਹਦੇ ਪੰਜਾਬ ਦੀ ਧਰਤੀ ਤੋਂ ਵੱਜਿਆ, ਜਿਨ੍ਹਾਂ ਨੂੰ ਬਿਰਹਾ ਦਾ ਸੁਲਤਾਨ ਵੀ ਕਿਹਾ ਜਾਂਦਾ ਹੈ। 20ਵੀਂ ਸਦੀ ਦੇ ਪੰਜਾਬੀ ਮਾਂ ਬੋਲੀ ਦੇ ਬਹੁਤ ਵੱਡੇ ਸ਼ਾਇਰ ਤੇ ਸਾਂਝੇ ਸ਼ਾਇਰ ਵੀ ਜਿਨ੍ਹਾਂ ਨੂੰ ਕਿਹਾ ਜਾਂਦਾ, ਜਿਨ੍ਹਾਂ ਨੇ ਆਪਣੀ ਕਵਿਤਾ ਦੇ ਵਿੱਚ ਇਹੋ ਜਿਹੇ ਪੰਜਾਬੀ ਦੇ ਲਫ਼ਜ਼ ਵਰਤੇ ਕਿ ਸੁਣਨ ਵਾਲੇ ਸੁਣਦੇ ਰਹਿ ਗਏ, ਪੜ੍ਹਨ ਵਾਲੇ ਪੜ੍ਹਦੇ ਰਹਿ ਗਏ ਤੇ ਵੇਖਣ ਵਾਲੇ ਵੇਖਦੇ ਰਹਿ ਗਏ। ਜਿੱਦਾਂ ਕਿ ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਨਾਂ ਵਿੱਚ ਬਿਰਹੋਂ ਦੀ ਰੜਕ ਪਵੇ। ਯਕੀਨਨ ਤੁਸੀਂ ਬੁੱਝ ਲਿਆ ਹੋਣਾ, ਕਿਉਂ ਜੀ ਰਾਣਾ ਸਾਹਿਬ? ਜੀ ਨੰਬਰਦਾਰ ਸਾਹਿਬ, ਬਿਲਕੁਲ ਤੁਸੀਂ ਨਾ ਠੀਕ ਕਿਹਾ ਵਾ। ਤੁਸੀਂ ਗੱਲ ਕਰ ਰਹੇ ਆ ਬਿਰਹਾ ਦੇ ਸੁਲਤਾਨ ਪੰਜਾਬੀ ਦੇ ਕਈ ਸ਼ਿਵ ਕੁਮਾਰ ਬਟਾਲਵੀ ਦੀ। ਹਾਂਜੀ ਹਾਂਜੀ ਬਿਲਕੁਲ ਜੀ, ਪੰਜਾਬੀ ਦੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਸਾਹਿਬ। ਤੇ ਅੱਜ ਅਸੀਂ ਉਹਨਾਂ ਦੀ ਕਿਸੇ ਕਵਿਤਾ ਬਾਰੇ ਚਰਚਾ ਨਹੀਂ ਕਰਾਂਗੇ, ਬਲਕਿ ਅਸੀਂ ਰਾਣਾ ਅਸਲਮ ਖਾਨ ਵਕਾਰ ਕੋਲੋਂ ਉਹਨਾਂ ਦੇ ਬਾਰੇ ਜਾਣਕਾਰੀ ਲਵਾਂਗੇ ਕਿ ਉਹ ਕਿੱਥੇ ਪੈਦਾ ਹੋਏ ਤੇ ਉਹਨਾਂ ਨੇ ਕੀ ਕੀ ਕੀਤਾ, ਕਿੰਨਾ ਪੜ੍ਹੇ, ਸਾਰਾ ਕੁਝ ਅੱਜ ਰਾਣਾ ਸਾਹਿਬ ਤੋਂ ਪੁੱਛਾਂਗੇ। ਅੱਛਾ ਜੀ ਰਾਣਾ ਸਾਹਿਬ, ਉਹ ਲਹਿੰਦੇ ਪੰਜਾਬ ਦੇ ਵਿੱਚ ਕਿੱਥੇ ਪੈਦਾ? ਹਾਂਜੀ, ਲਹਿੰਦੇ ਪੰਜਾਬ ਵਿੱਚ ਨਾ ਉਹ ਸ਼ਕਰਗੜ੍ਹ ਜਿਹੜਾ ਵਾ ਨਾ ਉੱਥੇ ਇੱਕ ਹੈ ਬੜਾ ਪਿੰਡ ਹੈ, ਉੱਥੇ ਪੈਦਾ ਹੋਏ। ਸ਼ਕਰਗੜ੍ਹ ਉਸ ਦੌਰ 'ਚ ਨਾ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਸੀ। ਅੱਜ ਕੱਲ੍ਹ ਸ਼ਕਰਗੜ੍ਹ ਜਿਹੜੀ ਆ ਨਾ ਨਾਰੋਵਾਲ ਦੀ ਤਹਿਸੀਲ ਆ। ਇਹਨਾਂ ਦੇ ਜਿਹੜੇ ਵਾਲਦ ਸਾਹਿਬ ਸੀ ਨਾ ਪੰਡਤ ਕ੍ਰਿਸ਼ਨ ਗੋਪਾਲ ਸ਼ਰਮਾ, ਉਹ ਤਹਿਸੀਲਦਾਰ ਸੀ ਤੇ ਇਹਨਾਂ ਦੀ ਮਾਂ ਜਿਹੜੀ ਆ ਉਹਦਾ ਨਾਮ ਸ਼ਾਂਤੀ ਦੇਵੀ ਸੀ ਤੇ ਉਹ ਇੱਕ ਘਰੇਲੂ ਖਤੂਨ ਸੀ। ਅੱਛਾ ਰਾਣਾ ਸਾਹਿਬ, ਇਹ ਇੱਥੋਂ ਆਪਣੇ ਲਹਿੰਦੇ ਪੰਜਾਬ ਵੱਲੋਂ ਚੜ੍ਹਦੇ ਪੰਜਾਬ ਵੱਲ ਕਦੋਂ ਗਏ? ਹਾਂਜੀ, ਇਹ 1947 ਦੀ ਜਦੋਂ ਵੰਡ ਹੋਈ ਨਾ ਤੇ ਫਿਰ ਗੁਰਦਾਸਪੁਰ ਦਾ ਜ਼ਿਲ੍ਹਾ ਜਿਹੜਾ ਨਾ ਅੱਧਾ ਇੱਧਰ ਪਾਕਿਸਤਾਨ 'ਚ ਆ ਗਿਆ, ਅੱਧਾ ਇੰਡੀਆ 'ਚ ਰਹਿ ਗਿਆ। ਤੇ ਫਿਰ ਇਹ ਇੱਥੋਂ ਸ਼ਕਰਗੜ੍ਹ ਤੋਂ ਨਾ ਚਲੇ ਗਏ ਇੰਡੀਆ, ਗੁਰਦਾਸਪੁਰ ਜ਼ਿਲ੍ਹੇ 'ਚ ਹੀ ਉੱਥੇ ਸ਼ਹਿਰ ਹੈ ਬਟਾਲਾ। ਇਹ ਉੱਥੇ ਬਟਾਲਾ 'ਚ ਜਿਹੜਾ ਵਾ ਨਾ ਗਏ ਤੇ ਇਸੇ ਕਰਕੇ ਇਹਨਾਂ ਦੇ ਨਾਲ ਸ਼ਿਵ ਕੁਮਾਰ ਬਟਾਲਵੀ, ਬਟਾਲਾ ਦੀ ਵਜ੍ਹਾ ਹਾਂ ਬਟਾਲਾ ਦੀ ਵਜ੍ਹਾ ਤੋਂ ਬਟਾਲਵੀ ਲੱਗਦਾ ਵਾ। ਅੱਛਾ, ਇਹ ਫਿਰ ਪੜ੍ਹੇ ਕਿੰਨਾ ਤੇ ਇਹਨਾਂ ਦੇ ਬਾਰੇ ਚ ਦੋ ਗੱਲਾਂ ਮਸ਼ਹੂਰ ਆ ਜੀ, ਉਹ ਦੋਨਾਂ ਗੱਲਾਂ ਦੀ ਵੀ ਜ਼ਰਾ ਵੰਡ ਕਰ ਦਿਓ। ਹਾਂਜੀ, ਕਿਹੜੀਆਂ? ਉਹ ਇਹ ਕਿ ਕੋਈ ਇਹਨਾਂ ਨੂੰ ਜੋੜਦੇ ਆ ਕਿ ਇਹਨਾਂ ਦੇ ਵਾਲਦ ਸਾਹਿਬ ਜਿਹੜੇ ਆ ਜਾਂ ਇਹਨਾਂ ਦਾ ਖਾਨਦਾਨ ਆ ਜਿਹੜਾ, ਉਹ ਜਦੋਂ ਵੰਡ ਹੋਈ ਉਸ ਵੇਲੇ ਉਹਨਾਂ ਨਾਲ ਕੋਈ ਹੋ ਗਿਆ? ਹਾਂ, ਉਹ ਦੋ ਹੈ। ਕੁਛ ਜਗ੍ਹਾ ਤੇ ਸੁਣਦੇ ਆ ਕਿ ਅਸੀਂ ਕਿ ਉਹ ਜਦੋਂ 1947 'ਚ ਜਿਸ ਟ੍ਰੇਨ 'ਚ ਗਏ ਆ, ਉਸ ਟ੍ਰੇਨ 'ਚ ਬਹੁਤ ਜ਼ਿਆਦਾ ਜਿਹੜਾ ਵਾ ਨਾ ਕੱਟ-ਵੱਢ ਹੋਈ ਸੀ ਤੇ ਉਹ 10 ਸਾਲ ਦੇ ਬੱਚੇ ਨੇ। ਹੁਣ ਜਦੋਂ ਉਹ ਆਪਣੀ ਅੱਖੀਂ ਦੇਖਿਆ ਤੇ ਉਹ ਸਾਰੀ ਉਮਰ ਉਹਦੇ ਤੇ ਅਸਰ ਰਿਹਾ। ਕਹਿੰਦੇ ਕਿ ਇਹਨਾਂ ਦੇ ਖਾਨਦਾਨ ਦੇ ਵੀ ਅਫਰਾਦ ਉਹਦੇ 'ਚ ਹੀ ਹੋ ਗਏ ਸੀ ਤੇ ਇਹਨਾਂ ਨੂੰ ਕਿਸੇ ਹੋਰ ਬੰਦੇ ਨੇ ਉੱਥੇ ਜਿਹੜਾ ਵਾ ਨਾ ਬਟਾਲੇ 'ਚ ਸਟੇਸ਼ਨ ਤੇ ਲਿਆ ਤੇ ਪਾਲਿਆ। ਲੇਕਿਨ ਕੁਛ ਜਿਹੜਾ ਯਾਨੀ ਕਿ ਜ਼ਿਆਦਾਤਰ ਗੱਲਾਂ 'ਚ ਇਹ ਨਹੀਂ ਹੈ ਕਿ ਇਹੀ ਹੈ ਕਿ ਇਹ ਜਨਾਬ ਇਹਨਾਂ ਦੇ ਵਾਲਦ ਸੀ ਜਿਹੜੇ ਉਹ ਤਹਿਸੀਲਦਾਰ ਸੀ ਤੇ ਇਹ ਉੱਥੇ ਹੀ ਯਾਨੀ ਕਿ ਜਿਹੜਾ ਨਾ ਬਟਾਲਾ 'ਚ ਹੀ ਇਹ ਉਹ ਪੜ੍ਹੇ। ਇਹਨਾਂ ਨੇ ਜਿਹੜਾ ਮੈਟ੍ਰਿਕ ਆ ਨਾ ਉਸ ਦੌਰ 'ਚ ਸਾਰੇ ਪੰਜਾਬ ਯੂਨੀਵਰਸਿਟੀ ਦੇ ਅੰਡਰ ਆਉਂਦਾ ਸੀ ਇਹ ਪੰਜਾਬ ਯੂਨੀਵਰਸਿਟੀ ਤੋਂ ਇਹਨਾਂ ਨੇ ਮੈਟ੍ਰਿਕ ਕੀਤਾ। ਇਸ ਤੋਂ ਬਾਅਦ ਬਟਾਲਾ 'ਚ ਯੂਨਾਈਟਿਡ ਕ੍ਰਿਸਚੀਅਨ ਕਾਲਜ ਜਿਹੜਾ ਵਾ ਨਾ ਉੱਥੇ ਇਹਨਾਂ ਨੇ FSC 'ਚ ਲਿਆ ਦਾਖਲਾ, ਲੇਕਿਨ ਸਾਲ ਕੁ ਪੜ੍ਹਿਆ। ਉਸ ਤੋਂ ਬਾਅਦ ਇਹ SN ਕਾਲਜ ਕਾਦਿਆਨ, ਉੱਥੇ ਇਹਨਾਂ ਨੇ ਆਰਟਸ 'ਚ ਦਾਖਲਾ ਲੈ ਲਿਆ। ਪਰ ਉੱਥੇ ਵੀ ਬੜੀ ਆਜ਼ਾਦ ਜੀ ਰੂਹ ਸੀ, ਉੱਥੇ ਵੀ ਇਹ ਨਹੀਂ ਚੱਲੇ। ਸਾਲ ਕੁ ਬਾਅਦ ਇਹਨਾਂ ਨੇ ਛੱਡ ਦਿੱਤਾ। ਉਸ ਤੋਂ ਬਾਅਦ ਇਹ ਬੇਜਨਾਥ ਹੈ ਹਿਮਾਚਲ ਪ੍ਰਦੇਸ਼ 'ਚ ਇੱਕ ਜਗ੍ਹਾ, ਉੱਥੇ ਇੰਜੀਨੀਅਰਿੰਗ 'ਚ ਦਾਖਲਾ ਲਿਆ, ਸਿਵਲ ਇੰਜੀਨੀਅਰਿੰਗ ਦੇ ਡਿਪਲੋਮੇ 'ਚ। ਲੇਕਿਨ ਇਹਨਾਂ ਨੇ ਕੀਤਾ ਉਹ ਵੀ ਕੋਈ ਨਹੀਂ। ਤੇ ਵੈਸੇ ਇਹਨਾਂ ਨੇ ਫਿਰ ਪਟਵਾਰ ਦੀ ਨੌਕਰੀ ਕਹਿੰਦੇ ਆ ਜੀ। ਰਾਣਾ ਸਾਹਿਬ, ਇਹਨਾਂ ਦਾ ਜਿਹੜਾ ਇਹ ਸ਼ਾਇਰੀ ਦਾ ਜਿਹੜਾ ਇਹਨਾਂ ਦਾ ਸ਼ੁਰੂ ਆ, ਜਿੱਥੋਂ ਸ਼ੁਰੂਆਤ ਕੀਤੀ, ਉਹ ਕਿੱਥੋਂ ਸ਼ੁਰੂ ਹੋਏ? ਇਹਨਾਂ ਦੇ ਵਾਲਦ ਸਾਹਿਬ ਤਾਂ ਇਹਨਾਂ ਨੂੰ ਇੰਜੀਨੀਅਰ ਬਣਾਉਣਾ ਚਾਹੁੰਦੇ ਸੀ। ਦੇਖੋ ਜੀ, ਇਹ ਬੜੇ ਨਾ ਹਸਾਸ ਤਬੀਅਤ ਦੇ ਬੰਦੇ ਸੀ। ਸ਼ਾਇਰ ਸਾਰੇ ਹਸਾਸ ਹੁੰਦੇ ਆ। ਇਹ ਬਚਪਨ ਤੋਂ ਹੀ ਇਹਨਾਂ ਦਾ ਕੁਛ ਐਸਾ ਕਹਿੰਦੇ ਆ ਕਿ ਉਹ ਕਦੇ ਮੰਦਰ ਦੀ ਸੀੜੀਆਂ ਤੇ
ਸੌਂ ਗਏ, ਕਦੇ ਉਹ ਕਿਸੇ ਨਹਿਰ ਦੇ ਕਿਨਾਰੇ ਜਿਹੜਾ ਵਾ ਨਾ ਵੀਰਾਨ ਜਗ੍ਹਾ ਤੇ ਅੱਬੇ, ਤੇ ਉਦੋਂ ਵੀ ਬੜੇ ਛੋਟੀ ਉਮਰੇ ਬੜੇ ਯਾਨੀ ਕਿ ਜਿਹੜਾ ਨਾ ਸੰਜੀਦਾ ਜੇ ਹੈ ਸੀ। ਤੇ ਵਾਲਾ ਸਾਹਿਬ ਹਰ ਜਿਸ ਤਰ੍ਹਾਂ ਮਾਂ-ਬਾਪ ਦੀ ਖਾਹਿਸ਼ ਹੁੰਦੀ ਆ ਕਿ ਮੇਰਾ ਬੇਟਾ ਡਾਕਟਰ ਬਣੇ, ਇੰਜੀਨੀਅਰ ਬਣੇ, ਲੇਕਿਨ ਇਹਨਾਂ ਦੇ ਜ਼ਿਹਨ 'ਚ ਕੋਈ ਐਸੀ ਗੱਲ ਨਹੀਂ ਸੀ। ਤੇ 1936 ਤੇ ਪੈਦਾ ਹੋਏ ਤੇ 1960 'ਚ ਇਹਨਾਂ ਦੀ ਨਾ ਸ਼ਾਇਰੀ ਦੀ ਧੁੰਮ ਜਿਹੜੀ ਹੈ ਨਾ ਪੈਣੀ ਸ਼ੁਰੂ ਹੋਈ, ਜਦੋਂ ਇਹਨਾਂ ਦੀ ਪਹਿਲੀ ਕਿਤਾਬ ਜਿਹੜੀ ਹੈ ਨਾ 1960 'ਚ ਪੀੜਾਂ ਦਾ ਪਰਾਗਾ ਉਹ ਛਾਇਆ ਹੋਈ। ਤੇ ਉਹ ਹੈ ਨਾ ਭੱਠੀ ਵਾਲੀਏ ਚੰਬੇ ਦੀ ਡਾਲੀਏ ਤੈਨੂੰ ਦੇਵਾਂ ਹੰਡੂਆਂ ਦਾ ਪਹਾੜਾ ਪੀੜਾਂ ਦਾ ਪਰਾਗਾ ਪਾਉਂਦੇ, ਉਹਦੇ 'ਚ ਮਸ਼ਹੂਰ ਨਜ਼ਮ ਇਹਨਾਂ ਦੀ ਹੈ। ਅੱਛਾ ਰਾਣਾ ਸਾਹਿਬ, ਇਹਨਾਂ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ, ਉਹ ਕਿਉਂ ਇਹਨਾਂ ਨੂੰ? ਅੱਛਾ, ਉਹ ਇਹਨਾਂ ਨੂੰ ਨਾ ਕਿਹਾ ਜਾਂਦਾ ਵਾ ਕਿ ਵਿਛੋੜੇ ਦੀ ਇਹਨਾਂ ਨੇ ਬਹੁਤ ਇਹਨਾਂ ਦੀ ਸ਼ਾਇਰੀ 'ਚ, ਬਲਕਿ ਵਿਛੋੜਾ ਜਿਹੜਾ ਵਾ ਨਾ, ਹਿਜਰ, ਫਰਾਕ, ਵਿਛੋੜਾ, ਇਹ ਸਾਰੇ ਸ਼ਾਇਰਾਂ ਦਾ ਯਾਨੀ ਕਿ ਜਿਹੜਾ ਨਾ ਕਾਮਨ ਹੈ। ਲੇਕਿਨ ਇਹਨਾਂ ਨੇ ਕੁਝ ਬਹੁਤ ਹੀ ਜ਼ਿਆਦਾ ਗੱਲ ਕੀਤੀ ਆ ਤੇ ਫਿਰ ਇਸ ਕਰਕੇ ਇਹਨਾਂ ਨੂੰ ਨਾ ਬਿਰਹਾ ਦਾ ਸੁਲਤਾਨ ਕਿਹਾ। ਉਹਦੇ ਪਿੱਛੇ ਕੁਝ ਚੀਜ਼ਾਂ ਹੈ ਆ। ਜਿਹੜਾ ਦੁੱਖ ਵਾਲੀ ਗੱਲ ਆ ਉਹ ਟ੍ਰੇਨ ਤੋਂ ਰਿਲੇਟਡ ਹੈ ਆ। ਫਿਰ ਇਹਨਾਂ ਦਾ ਬੇਜਨਾਥ 'ਚ ਜਦੋਂ ਹੈ ਸੀ ਨਾ, ਉੱਥੇ ਕਿਤੇ ਮੇਲੇ 'ਚ ਇਹਨਾਂ ਦੀ ਇੱਕ ਕੁੜੀ ਹੈ ਸੀ ਮੀਨਾ, ਉਹਦੇ ਨਾਲ ਮੁਲਾਕਾਤ ਹੋਈ ਤੇ ਇਹ ਉਹਦੇ ਪਿਆਰ 'ਚ ਜਿਹੜਾ ਨਾ ਗ੍ਰਿਫਤਾਰ ਹੋ ਗਏ। ਬਾਅਦ 'ਚ ਮਿਲਣ ਗਏ ਉੱਥੇ ਤੇ ਲੇਕਿਨ ਪਤਾ ਲੱਗਿਆ ਕਿ ਉਹ ਮਰ ਗਈ ਆ। ਉਸ ਤੋਂ ਬਾਅਦ ਇਹਨਾਂ ਨੇ ਉਹ ਨਜ਼ਮ ਲਿਖੀ ਮੀਨਾ ਨਾਮ ਦੀ। ਫਿਰ ਇੱਕ ਹੋਰ ਅਦੀਬ ਸੀ, ਉਹਨਾਂ ਦੀ ਬੇਟੀ ਨਾਲ ਇਹਨਾਂ ਨੂੰ ਇਸ਼ਕ ਹੋ ਗਿਆ, ਉਹ ਵੈਨਜ਼ੁਏਲਾ ਚਲੀ ਗਈ ਤੇ ਉਸ ਤੋਂ ਬਾਅਦ ਵੀ ਇਹਨਾਂ ਨੇ ਉਹਦਾ ਵੀ ਇਹਨਾਂ ਦੇ ਬੜਾ ਅਸਰ ਹੋਇਆ ਤੇ ਬਲਕਿ ਉਹਦਾ ਕੁੜੀ ਦਾ ਜਦੋਂ ਪਹਿਲਾ ਬੱਚਾ ਹੋਇਆ ਤੇ ਉਹਦੇ ਤੇ ਇਹਨਾਂ ਨੇ ਨਾ ਨਜ਼ਮ ਲਿਖੀ ਮੈਂ ਇੱਕ ਸ਼ਿਕਰਾ ਯਾਰ ਬਣਾਇਆ। ਤੇ ਅਗਰ ਤੁਸੀਂ ਹਿਜਰ ਤੇ ਫਰਾਕ ਨੂੰ ਦੇਖੋ ਨਾ, ਇਹ ਸਾਡੇ ਪੰਜਾਬੀ ਸੂਫੀ ਸ਼ੋਰਾ ਦੀ ਗੱਲ ਨੂੰ ਹੀ ਅੱਗੇ ਇਹਨਾਂ ਨੇ ਵਧਾਇਆ ਵਾ। ਇਹਨਾਂ ਨੇ ਇਸ ਕਿਹਾ ਵੀ ਮੇਰੇ ਗੀਤਾਂ ਦੇ ਨੈਣਾ ਵਿੱਚੋਂ ਬਿਰਹੂ ਦੀ ਰੜਕ ਪਵੇ ਤੇ ਸ਼ਾਹ ਹੁਸੈਨ ਕਹਿੰਦੇ ਆ ਮਾਏ ਨਹੀਂ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਦਾ ਹਾਲ। ਫਿਰ ਅਗਰ ਆ ਜੋ ਖਵਾਜਾ ਗੁਲਾਮ ਫਰੀਦ ਮਿੱਠਨ ਕੋਟੀ, ਉਹ ਕਹਿੰਦੇ ਆ ਬਿਰਹੂ ਬਖੇੜਾ ਸਖਤ ਵੇੜਾ ਹੈ। ਉਹ ਹਰ ਜਗ੍ਹਾ ਤੇ ਨਾ ਜਿਹੜਾ ਵਾ ਗੱਲ ਉਹੀ ਬਿਰਹਾ ਦੀ ਹੈ ਆ। ਤੇ ਲੇਕਿਨ ਇਹ ਜਿਹੜੀ ਨਜ਼ਮ ਹੈ ਨਾ ਮੇਰੇ ਗੀਤਾਂ ਦੇ ਨੈਣਾ ਵਿੱਚੋਂ ਬਿਰਹੂ ਦੀ ਰੜਕ ਪਵੇ, ਇਹਨੂੰ ਅਗਰ ਦੇਖੀਏ ਨਾ ਗੌਰ ਨਾਲ, ਇਹ ਇੰਝ ਲੱਗਦਾ ਕਿ ਜਿਸ ਤਰ੍ਹਾਂ ਇੱਕ ਮਾਂ ਤੇ ਧੀ ਦਾ ਮੁਕਾਲਮਾ ਵਾ। ਤੇ ਮਾਂ ਤੇ ਧੀ ਦਾ ਰਿਸ਼ਤਾ ਇੱਕ ਐਸਾ ਰਿਸ਼ਤਾ ਹੁੰਦਾ ਜਿਹੜਾ ਕਿ ਸਭ ਤੋਂ ਜ਼ਿਆਦਾ ਗੂੜਾ ਰਿਸ਼ਤਾ ਹੁੰਦਾ, ਸਭ ਤੋਂ ਜ਼ਿਆਦਾ ਇਤਬਾਰ ਦਾ ਰਿਸ਼ਤਾ ਹੁੰਦਾ, ਮੁਹੱਬਤ ਦਾ। ਧੀ ਆਪਣੀ ਮਾਂ ਨਾਲ ਹਰ ਚੀਜ਼ ਯਾਨੀ ਕਿ ਜਿਹੜਾ ਵਾ ਨਾ ਉਹ ਸ਼ੇਅਰ ਕਰਦੀ ਆ, ਖੁਸ਼ੀ, ਦੁੱਖ, ਪਿਆਰ, ਹਰ ਸ਼ੈ ਨਾ। ਤੇ ਜਦੋਂ ਫਿਰ ਉਹਨੂੰ ਸਹਾਰੇ ਦੀ ਲੋੜ ਹੁੰਦੀ ਹੈ ਨਾ ਧੀ ਨੂੰ, ਉਹ ਮਾਂ ਕੋਲ ਹੀ ਜਾਂਦੀ ਆ। ਤੇ ਉੱਥੇ ਸ਼ਾਹ ਹੁਸੈਨ ਵੀ ਮਾਂ ਨਾਲ ਹੀ ਮੁਖਾਤਬ ਹੋਏ ਆ, ਉੱਥੇ ਵੀ ਉਹ ਮੁਅੱਨਸ ਦੇ ਤੌਰ ਤੇ ਆ ਹੈ। ਤੇ ਇੱਥੇ ਵੀ ਯਾਨੀ ਕਿ ਜਿਹੜਾ ਵਾ ਨਾ ਇਹ ਵੀ ਮੁਅੱਨਸ ਦੇ ਤੌਰ ਤੇ ਹੀ ਹੈ ਵੀ ਮੈਂ ਆਪੇ ਮਤਾਂ ਜੋਗੀ ਬਾਲੜੀ ਜਿਹੜਾ ਵਾ ਉਹਦੇ 'ਚ ਲਫ਼ਜ਼ ਇਸਤੇਮਾਲ ਕਰਦੇ ਆ। ਤੇ ਇਹ ਬਿਲਕੁਲ ਉਹੀ ਇਹਨਾਂ ਨੇ ਕਹਿਣ ਨੂੰ ਤਾਂ ਇੰਝ ਲੱਗਦਾ ਕਿ ਜਿਸ ਤਰ੍ਹਾਂ ਦਾਤੀ, ਲੇਕਿਨ ਸ਼ਾਇਰ ਦਾ ਦੁੱਖ ਦਾਤੀ ਨਹੀਂ ਹੁੰਦਾ, ਉਹ ਆਫਾਕੀ ਹੁੰਦਾ। ਹਾਂਜੀ, ਸ਼ਾਇਰ ਤਾਂ ਜੀ ਸਾਡੇ ਵਾਸਤੇ ਲਿਖਦਾ, ਆਵਾਮ ਵਾਸਤੇ ਲਿਖਦਾ ਅਸਲ ਵਿੱਚ। ਅੱਛਾ ਰਾਣਾ ਸਾਹਿਬ, ਇਹਨਾਂ ਨੂੰ ਇਹ ਕੀ ਇਕੱਲੇ ਸ਼ਾਇਰ ਸੀ ਜਾਂ ਕੋਈ ਇਹਨਾਂ ਨੇ ਕੋਈ ਹੋਰ ਡਰਾਮੇ ਜਾਂ ਕੋਈ? ਨਹੀਂ ਜੀ, ਇਹ ਦੇਖੋ ਇੱਕ ਤਾਂ ਇਹ ਸ਼ਾਇਰ ਸੀ ਬੜੇ ਅੱਛੇ, ਫਿਰ ਇਹ ਗੁਲੂਕਾਰ ਵੀ ਸੀ। ਰੱਬ ਨੇ ਸ਼ਕਲ ਬੜੀ ਸੋਹਣੀ ਦਿੱਤੀ ਸੀ। ਮੈਂ ਤਾਂ ਬਲਕਿ ਬੜਾ ਹੈਰਾਨ ਹਾਂ ਕਿ ਇਹ ਫਿਲਮ 'ਚ ਕਿਉਂ ਨਹੀਂ ਆਏ। ਜਿੰਨੀ ਅੱਛੀ ਸ਼ਕਲ, ਜਿੰਨੀ ਅੱਛੀ ਆਵਾਜ਼ ਤੇ ਜਿੰਨਾ ਉਹ ਹੈ ਇਹਨਾਂ ਦਾ ਆਪਣਾ ਡਰਾਮਾ ਇਹਨਾਂ ਨੇ ਲਿਖਿਆ। ਇੱਕ ਬਹੁਤ ਅੱਛਾ ਡਰਾਮਾ ਇਹਨਾਂ ਦਾ ਹੈ ਆ ਪੰਜਾਬੀ ਦਾ, ਲੂਣਾ 1965 'ਚ ਹੋਇਆ। ਉਸੇ ਡਰਾਮੇ ਤੇ ਇਹਨਾਂ ਨੂੰ ਨਾ ਸਾਹਿਤਾ ਅਕੈਡਮੀ ਅਵਾਰਡ ਜਿਹੜਾ ਵਾ ਨਾ ਜਿਹੜਾ ਇੰਡੀਆ ਦਾ ਸਭ ਤੋਂ ਵੱਡਾ ਅਦਬੀ ਅਵਾਰਡ ਆ, ਔਰ ਇਹ ਸਭ ਤੋਂ ਯੰਗੈਸਟ ਬੰਦੇ ਸੀ 28 ਸਾਲ ਦੀ ਉਮਰ 'ਚ ਉਸ ਅਵਾਰਡ ਨੂੰ ਲੈਣੇ ਵਾਲੇ। ਤੇ ਇਹ ਉਹਨਾਂ ਦਾ ਜਿਹੜਾ ਡਰਾਮਾ ਵਾ, ਇਹ ਪੂਰਨ ਭਗਤ ਵਾਲਾ ਕਿੱਸਾ ਜਿਹੜਾ ਵਾ, ਪਹਿਲੇ ਉਹ ਲਿਖਿਆ ਵਾ ਕਾਰਦਾਰ, ਮੈਨੂੰ ਹੁਣ ਜ਼ਿਹਨ 'ਚ ਥੋੜਾ ਜਿਹਾ ਨਾਮ ਨਹੀਂ ਆ ਰਿਹਾ, ਉਹਨਾਂ ਨੇ ਲਿਖਿਆ ਵਾ। ਉਸ ਤੋਂ ਬਾਅਦ ਇਹਨਾਂ ਨੇ ਯਾਨੀ ਕਿ ਜਿਹੜਾ ਵਾ ਨਾ ਇੱਕ ਨਵੇਂ ਅੰਗਨਾ ਹੈ, ਇਹਨਾਂ ਨੇ ਉਹਨੂੰ ਲਿਖਿਆ ਲੂਣਾ ਦੀ ਸ਼ਕਲ 'ਚ। ਹਾਂਜੀ, ਇਹ ਨਾ ਜੀ ਛੋਟੀ ਉਮਰੇ ਇਹ ਪਹਿਲੇ ਜਿਹੜੇ ਉਹ ਐਸੇ ਲਿਖਾ ਰਹੀਆਂ ਸ਼ਾਇਰ ਆ ਜਿਨ੍ਹਾਂ ਨੂੰ ਉਹ ਅਵਾਰਡ ਮਿਲਿਆ। ਹਾਂਜੀ ਗੱਲ। ਅੱਛਾ ਰਾਣਾ ਸਾਹਿਬ, 20ਵੀਂ ਸਦੀ ਦੇ ਵਿੱਚ ਇਹ ਇੰਨੇ ਮਸ਼ਹੂਰ ਸ਼ਾਇਰ ਹੋਏ ਛੋਟੀ ਜਿਹੀ ਉਮਰ ਦੇ ਵਿੱਚ, ਕਿ ਹੋਰ ਵੀ ਸ਼ਾਇਰ ਉਸ ਟਾਈਮ ਪੰਜਾਬੀ ਜ਼ੁਬਾਨ ਦੇ ਕੋਈ ਇਹੋ ਜਿਹੇ ਹੈ ਸੀ ਜਿਹੜੇ ਇਹਨਾਂ ਦੇ ਉਸ ਦੌਰ ਦੇ ਵਿੱਚ ਰਹੇ? ਹਾਂਜੀ, ਇਹ ਦੇਖੋ ਸਾਡੇ ਜਿਸ ਤਰ੍ਹਾਂ ਨਾ ਲਹਿੰਦੇ ਪੰਜਾਬ ਵਿੱਚ ਮਨੀਰ ਨਿਆਜ਼ੀ ਪੰਜਾਬੀ ਦੇ ਬਹੁਤ
ਵੱਡੇ ਸ਼ਾਇਰ ਸੀ, ਯਾਨੀ ਕਿ ਜਦੀਦ ਸ਼ਾਇਰੀ ਦੇ ਹਵਾਲੇ ਨਾਲ। ਤੇ ਜਿਹੜਾ ਚੜ੍ਹਦਾ ਪੰਜਾਬ ਆ ਨਾ, ਉੱਥੇ ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਤੇ ਸ਼ਿਵ, ਇਹ ਤਿੰਨ ਵੱਡੇ ਸ਼ਾਇਰ ਆ। ਜਿਹੜੇ ਮੋਹਨ ਸਿੰਘ ਆ ਨਾ, ਉਹਨਾਂ ਨੂੰ ਮੈਂ ਆਪਣੇ ਜਿਹੜੇ ਸਾਡੇ ਦੇਖਣ ਵਾਲੇ ਆ ਉਹਨਾਂ ਨੂੰ ਕਰਾਵਾਂ ਕਿ ਉਹਨਾਂ ਦਾ ਬੂਹੇ ਹੈ, ਜਿਹੜਾ ਇੱਕ ਗਾਣਾ ਨਹੀਂ ਹੈ ਹੰਦੀਕਾ ਕਿਆਨੀ ਨੇ ਗਾਇਆ ਬੂਹੇ ਬਾਰੀਆਂ, ਇਹ ਮੋਹਨ ਸਿੰਘ ਦਾ ਗਾਇਆ। ਫਿਰ ਉਹਨਾਂ ਦਾ ਇੱਕ ਕਿਤਾਬ ਦਾ ਨਾਮ ਆ ਪੋਠੋਹਾਰ ਦੀ ਕੁੜੀ। ਤੇ ਅੰਮ੍ਰਿਤਾ ਪ੍ਰੀਤਮ ਆ ਜਿਹੜੀ, ਉਹਨਾਂ ਨੂੰ ਤਾਂ ਸਾਰਾ ਜੱਗ ਹੀ ਜਾਣਦਾ ਵਾ, ਜਿਨ੍ਹਾਂ ਦੀ ਉਹਨਾਂ ਨੂੰ ਮਸ਼ਹੂਰ ਹੈ ਕਿ ਅੱਜ ਆਖਾਂ ਮੈਂ ਵਾਰਿਸ ਸ਼ਾਹ ਨੂੰ ਤੂੰ ਕਬਰਾਂ ਵਿੱਚੋਂ ਬੋਲ। ਤੇ ਇਹ ਯਾਨੀ ਕਿ ਇਸ ਦੌਰ 'ਚ ਇਕੱਲੇ ਨਹੀਂ, ਇਹ ਬੜੇ ਵੱਡੇ ਸ਼ਾਇਰਾਂ 'ਚ ਯਾਨੀ ਕਿ ਜਿਹੜਾ, ਪਰ ਇਹਨਾਂ ਦਾ ਆਪਣਾ ਹੀ ਅੰਗ, ਆਪਣਾ ਹੀ ਰੰਗ। ਹਾਂਜੀ, ਇਹਨਾਂ ਦਾ ਰੰਗ ਆਪਣਾ। ਤੇ ਰਾਣਾ ਸਾਹਿਬ, ਇਹਨਾਂ ਨੂੰ ਮੈਂ ਸੁਣਿਆ ਇਹ ਗੱਲ ਕਿ ਇਹਨਾਂ ਨੂੰ ਉਸ ਟਾਈਮ ਦਾ ਜਿਹੜਾ ਉਸ ਵੇਲੇ ਦਾ ਬਦਨਾਮ ਸ਼ਾਇਰ ਕਿਹਾ ਜਾਂਦਾ ਸੀ, ਇਹ ਗੱਲ ਸੱਚੀ ਹੈ? ਹਾਂ, ਅਸਲ 'ਚ ਉਹਨਾਂ ਦੀ ਕੁਝ ਜ਼ਾਤੀ ਜ਼ਿੰਦਗੀ ਜਿਹੜੀ ਸੀ ਨਾ, ਤਕੜੇ ਘਰ 'ਚ ਪੈਦਾ ਹੋਏ ਸੀ, ਫਿਰ ਕੁਝ ਉਹਨਾਂ ਨੂੰ ਦੁੱਖ ਦੇਖਣੇ ਪਏ ਤੇ ਉਹਨਾਂ ਨੇ ਬਸ ਇਹਨਾਂ ਦੀ ਤਬੀਅਤ ਕੁਝ ਨਾ ਅਜੀਬ ਜੀ ਕਰ ਦਿੱਤੀ ਸੀ। ਤੇ ਸ਼ਰਾਬ ਬਹੁਤ ਕਹਿੰਦੇ ਸੀ, ਬਹੁਤ ਜ਼ਿਆਦਾ ਕਸਰਤ ਨਾਲ। ਬਲਕਿ ਇਹ ਜਦੋਂ 1972 ਚ ਇੰਗਲੈਂਡ 'ਚ ਗਏ ਨਾ, ਉੱਥੇ ਤਾਂ ਇਹ ਸੁਣਿਆ ਇਹ ਹਾਲ ਸੀ ਵੀ 2-2:30 ਵਜੇ ਤੱਕ ਸ਼ਰਾਬ ਪੀਂਦੇ ਸੀ ਤੇ 4 ਵਜੇ ਉੱਠ ਕੇ ਫਿਰ ਸ਼ਰਾਬ ਸ਼ੁਰੂ ਕਰ ਲੈਂਦੇ। ਉਹਨਾਂ ਨੇ ਫਿਰ ਇਹਨਾਂ ਦਾ ਜਿਗਰ ਜਿਹੜਾ ਵਾ ਨਾ ਖਤਮ ਕਰ ਦਿੱਤਾ। ਇਸੇ ਵਜ੍ਹਾ ਤੋਂ 37 ਸਾਲ ਦੀ ਉਮਰ 'ਚ ਜਿਹੜਾ ਵਾ ਨਾ ਫੌਤ ਹੋ ਗਏ। ਤੇ 37 ਸਾਲ ਦੀ ਉਮਰ, ਹਾਂ 37 ਸਾਲ ਦੀ ਉਮਰ 'ਚ, ਕਿਉਂਕਿ ਇਹ 36 'ਚ ਪੈਦਾ ਹੋਏ ਆ ਤੇ 73 'ਚ ਜਿਹੜਾ ਵਾ ਨਾ ਇਹਨਾਂ ਦੀ ਜਿਹੜੀ ਤਰੀਕ ਪੈਦਾਇਸ਼ ਆ ਉਹ 23 ਜੁਲਾਈ 1936 ਆ। 37 ਵੀ ਕਹਿੰਦੇ ਨੇ, ਹਾਂ ਕੁਝ ਲੋਕ 37 ਕਹਿੰਦੇ ਆ, ਲੇਕਿਨ ਤਰੀਕ ਵਫਾਤ ਜਿਹੜੀ ਆ ਉਹ ਇਹਨਾਂ ਦੀ ਹੈ 6 ਮਈ 1973 ਦੀ ਆ। ਫਿਰ ਇਹਨਾਂ ਦੀ ਜ਼ਿੰਦਗੀ 'ਚ ਜਿਹੜਾ ਵਾ, ਇਹਨਾਂ ਦੀ ਸ਼ਾਦੀ ਜਿਹੜੀ ਆ ਉਹ 1967 'ਚ ਹੋਈ ਆ। ਉਹ ਅਰੁਣਾ ਇਹਨਾਂ ਦੀ ਬੀਵੀ ਆ ਤੇ ਇਹਨਾਂ ਦਾ ਇੱਕ ਬੇਟਾ ਸੀ ਤੇ ਇੱਕ ਬੇਟੀ ਸੀ। ਤੇ ਇੰਗਲੈਂਡ ਵੀ ਜਦੋਂ ਇਹ ਗਏ ਆ, ਇਹਨਾਂ ਦੀ ਬੜੀ ਆਓ ਭਗਤ ਹੋਈ, ਬੜਾ ਉੱਥੇ BBC ਨੇ ਵੀ ਇੱਕ ਇੰਟਰਵਿਊ ਕੀਤਾ। ਉਹੀ ਇੰਟਰਵਿਊ ਸਾਨੂੰ ਅੱਜ ਕੱਲ੍ਹ ਲੱਭਦਾ, ਉਹਦੇ ਤੋਂ ਹੀ ਅਸੀਂ ਜਿਹੜਾ ਨਾ ਇਹਨਾਂ ਦੇ ਬਾਰੇ 'ਚ ਕੋਈ ਥੋੜੀ ਬਹੁਤੀ ਜਿਹੜੀ ਇਹਨਾਂ ਦੀ ਆਵਾਜ਼ ਤੇ ਉਹਦੇ ਤੇ ਜਾਣਕਾਰੀ ਰੱਖਦੇ ਆ, ਉਹ ਉਸੇ ਇੰਟਰਵਿਊ ਦੀ ਵਜ੍ਹਾ ਤੋਂ। ਹਾਂਜੀ, ਇਹਦੇ ਵਿੱਚੋਂ ਇੱਕ ਹੋਰ ਸਵਾਲ ਜਿਹੜਾ ਨਾ ਜੀ ਉਹ ਅੱਗੇ ਆਂਦਾ ਕਿ ਰਾਣਾ ਸਾਹਿਬ, ਇਹਨਾਂ ਦਾ ਉਹ ਸਿਰਫ ਉਹੀ ਇੱਕ ਇੰਟਰਵਿਊ ਆ ਜਿਹੜਾ, ਕਿੱਡੀ ਸੋਹਣੀ ਉਹਦੇ ਵਿੱਚ ਇਹਨਾਂ ਦੀ ਆਵਾਜ਼। ਹਾਂ, ਬਹੁਤ ਖੂਬਸੂਰਤ। ਹੋਰ ਕੋਈ ਐਸਾ, ਹਾਲਾਂਕਿ ਇੰਡੀਆ ਦੇ ਵਿੱਚ ਉਸ ਟਾਈਮ ਹੋਰ ਬੜੇ ਚੈਨਲ ਸੀਗੇ, ਉਹ ਕੋਈ ਸਾਡੇ ਸਾਹਮਣੇ ਇਹੋ ਜਿਹੀ ਸ਼ੈ ਆਂਦੀ ਨਹੀਂ ਹੈ, ਨਾ ਇਹਨਾਂ ਦੀ ਕੋਈ ਡਾਇਰੀ ਸਾਹਮਣੇ ਆਈ ਆ। ਇਹਦੇ ਬਾਰੇ 'ਚ ਤੁਸੀਂ ਕੀ ਕਹਿੰਦੇ? ਅੱਛਾ, ਦੇਖ ਲਓ ਕਿ ਹੁਣ ਉਦੋਂ ਸਭ ਕੁਝ ਰੇਡੀਓ TV ਹਰ ਸ਼ੈ ਮੌਜੂਦ ਸੀ। ਇਹਨਾਂ ਦੇ ਜਿਹੜਾ ਦੂਰਦਰਸ਼ਨ ਤੇ ਵੀ ਕੁਝ ਹੈ ਸੀ ਇੰਟਰਵਿਊ, ਇਹਨਾਂ ਦੇ ਆਕਾਸ਼ਵਾਣੀ ਤੇ ਵੀ ਸੀ, ਪਰ ਉਹ ਸਾਰਾ ਰਿਕਾਰਡ ਜਿਹੜਾ ਵਾ ਨਾ ਉਹ ਤਲਫ ਕਰ ਦਿੱਤਾ ਗਿਆ, ਉਹ ਮਿਟਾ ਦਿੱਤਾ ਗਿਆ। ਇਹਨਾਂ ਦੀ ਡਾਇਰੀਆਂ ਨਹੀਂ ਮਿਲੀਆਂ ਹੈ, ਇਹਨਾਂ ਦੇ ਯਾਨੀ ਕਿ ਜਿਹੜੇ ਇੰਟਰਵਿਊ ਨਹੀਂ ਮਿਲੇ। ਸਿਰਫ ਉਹ ਇੱਕ BBC ਵਾਲਾ ਇੰਟਰਵਿਊ ਆ ਜਿਹੜਾ ਕਿ ਉਹ ਚੱਲਦਾ ਵਾ। ਲੇਕਿਨ ਉਹ ਕਹਿੰਦੇ ਨਾ ਜਿੰਨਾ ਮਰਜ਼ੀ ਤੁਸੀਂ ਇਕੱਠਾ ਪਾ ਲਓ, ਤੇ ਉਹ ਜਿਹੜੇ ਜਦੋਂ ਬਾਰਿਸ਼ ਪੈਂਦੀ ਆ ਤੇ ਪੌਦੇ ਤਾਂ ਫਿਰ ਨਿਕਲ ਉਹਨਾਂ ਨੂੰ ਨਿਕਲ ਜਾਂਦੇ। ਸਾਡੀ ਹੀਰੇ ਤਾਂ ਚਮਕ ਹਾਂ, ਉਹਨਾਂ ਨੂੰ ਭਾਵੇਂ ਨਹੀਂ ਕੀਤਾ ਗਿਆ, ਲੇਕਿਨ ਉਹਨਾਂ ਦਾ ਫਿਰ ਇੱਕ ਫਿਰ ਇੱਕ ਹੋਰ ਦੇਖੋ, ਉਹ ਆਪ ਨਹੀਂ ਹੈ, ਉਹਨਾਂ ਨੂੰ ਜਿੰਨੇ ਗਾਇਆ, ਉਹਨਾਂ ਨੂੰ ਨੁਸਰਤ ਫਤਿਹ ਅਲੀ ਨੇ ਗਾਇਆ, ਉਹਨਾਂ ਨੂੰ ਗੁਲਾਮ ਅਲੀ ਨੇ ਗਾਇਆ, ਉਹਨਾਂ ਨੂੰ ਜਗਜੀਤ ਸਿੰਘ ਨੇ ਗਾਇਆ, ਉਹਨਾਂ ਨੂੰ ਹੰਸਰਾਜ ਹੰਸ ਨੇ ਗਾਇਆ, ਉਹਨਾਂ ਨੂੰ ਜਿੰਨੇ ਵੀ ਗਾਇਆ ਨਾ ਉਹ ਵੀ ਮਸ਼ਹੂਰ ਹੋ ਗਿਆ। ਹਾਂਜੀ, ਇਸ ਲਈ ਉਹਨਾਂ ਨੂੰ ਸਾਂਝਾ ਸ਼ਾਇਰ ਕਹਿੰਦੇ ਨਾ ਜੀ, ਕਿਉਂਕਿ ਉਧਰ ਦੇ ਪੰਜਾਬ ਦੇ ਚੜ੍ਹਦੇ ਵਾਲਿਆਂ ਨੇ ਵੀ ਗਾਇਆ ਤੇ ਲਹਿੰਦੇ ਪੰਜਾਬ ਦੇ ਵੀ ਜਿੰਨੇ ਗੁਲਕਾਰ ਸੀ, ਉਹਨਾਂ ਨੇ ਸਾਰਿਆਂ ਨੇ ਇਹਨਾਂ ਨੂੰ ਗਾਇਆ। ਹਾਂ, ਫਿਰ ਇੰਨਾ ਵੱਡਾ ਸ਼ਾਇਰ ਸੀ, ਇੰਨਾ ਆਮ ਨਹੀਂ ਸੀ। ਬਲਕਿ ਮੈਨੂੰ, ਕਿਉਂਕਿ ਅਸੀਂ ਵੀ ਇੱਥੇ ਜਦੋਂ ਰਹੇ ਸ਼ੁਰੂ ਦੌਰ 'ਚ, ਯਾਨੀ ਕਿ ਸਾਨੂੰ ਸੋਸ਼ਲ ਮੀਡੀਆ ਹੋ ਗਿਆ, ਹੁਣ ਤਾਂ ਬਹੁਤ ਜ਼ਿਆਦਾ ਸਾਨੂੰ ਪਤਾ ਲੱਗ ਗਿਆ ਚੜ੍ਹਦੇ ਪੰਜਾਬ ਦਾ। ਵਰਨਾ ਉਹ ਕਿਉਂਕਿ ਉੱਧਰ ਗੁਰਮੁਖੀ ਲਿਖੀ ਜਾਂਦੀ ਹੈ, ਇੱਥੇ ਦੂਸਰੀ ਸ਼ਾਹਮੁਖੀ ਆ, ਉਹ ਇਸ ਕਰਕੇ ਕਾਫੀ ਸਾਰੀਆਂ ਯਾਨੀ ਕਿ ਚੀਜ਼ਾਂ ਨਾ ਥੋੜ੍ਹੀਆਂ ਬਹੁਤੀਆਂ ਮੈਨੂੰ ਬਹੁਤ ਬਾਅਦ ਵਿੱਚ ਪਤਾ ਲੱਗਿਆ। ਸਾਡੇ ਇੱਕ ਦੋਸਤ ਹੈ ਸ਼ਮਸ਼ੀਰ ਹੈਦਰ ਸਾਹਿਬ, NCA 'ਚ ਉਹਨਾਂ ਨਾਲ ਮੁਲਾਕਾਤ ਹੋਈ ਸੀ ਤੇ ਗੌਰਮੈਂਟ ਕਾਲਜ ਤੋਂ ਉਹਨਾਂ ਨੇ ਕੀਤਾ ਵਾ ਉਰਦੂ ਮਾਸਟਰ। ਉਹਨਾਂ ਨੇ ਮੈਨੂੰ ਮੁਤਾਰਫ ਕਰਾਇਆ ਤੇ ਮੈਂ ਫਿਰ ਕੋਈ 15-20 ਦਿਨ ਨਾ ਪੜ੍ਹਿਆ ਤੇ ਬਸ ਫਿਰ ਹੋਰ ਕੁਝ ਨਹੀਂ ਪੜ੍ਹਿਆ ਜਿਹੜੇ 15-20 ਦਿਨ ਪੜ੍ਹਿਆ ਨਾ ਉਹਨਾਂ ਨੂੰ। ਤੇ ਬਾਕੀ ਇਹਨਾਂ ਦੇ ਗਾਣੇ ਦਾ ਤਾਂ ਜਿੱਥੇ ਤੱਕ ਹੈ ਨਾ ਕਿ ਉਹ ਜਿਹੜੀ ਕੱਲੀ ਇਹਨਾਂ ਦੀ ਗੀਤ ਆ ਇਹਨਾਂ ਦਾ, ਨੁਸਰਤ ਵਾਲਾ ਮਾਇਨੀ ਮੇ ਗੀਤਾਂ ਦੇ ਨੰਨਾਂ ਵਿੱਚੋਂ ਬਿਰਹੂ ਦੀ ਰੜਕ ਪਵੇ, ਮੈਂ ਕਈ ਦਫਾ 4-4 5-5 ਘੰਟੇ ਨਾ
ਉਹੀ ਇਕੱਲਾ ਹੀ ਯਾਨੀ ਕਿ ਗੀਤ ਜਿਹੜਾ ਵਾ ਨਾ, ਮੈਂ ਕਹਿੰਦਾ ਕਿ ਅਗਰ ਸਾਰੀ ਰਾਤ ਵੀ ਕੋਈ ਸੁਣਦਾ ਰਵੇ ਤੇ ਉਹਨੂੰ ਯਾਨੀ ਕਿ ਬੋਰ ਨਹੀਂ ਕਰਦਾ। ਉਹ ਤਾਂ ਜਿਸ ਟਾਈਮ ਵੀ ਸੁਣਿਆ ਜਾਵੇ ਨਾ ਜੀ, ਇੱਕ ਤਾਜ਼ਗੀ ਜਿਹੜੀ ਆ, ਇਹੋ ਜਿਹੇ ਅਲਫਾਜ਼ ਉਹਦੇ ਵਿੱਚ ਜਿਹੜੇ ਇਹਨਾਂ ਨੇ ਵਰਤੇ ਆ। ਅੱਛਾ ਰਾਣਾ ਸਾਹਿਬ, ਇਹ ਦੱਸੋ ਕਿ ਇਹਨਾਂ ਦੀ ਕੋਈ ਹੋਰ ਜਿਹੜੀ ਵੀ ਜਿੰਨੀਆਂ ਵੀ ਮਸ਼ਹੂਰ ਜਿਹੜੀਆਂ ਗਜ਼ਲਾਂ ਜਾਂ ਨਜ਼ਮਾਂ ਜਿਹੜੀ ਤੁਹਾਨੂੰ ਵੀ ਪਸੰਦ ਹੋਣ ਤੇ ਉਹ ਉਂਝ ਵੀ ਦੁਨੀਆ ਤੇ ਜਿਨ੍ਹਾਂ ਦਾ ਹਾਂ, ਇਹਨਾਂ ਦਾ ਜੀ ਸਾਰੇ ਕਲਾਮ ਬਹੁਤ ਅੱਛਾ ਵਾ, ਲੇਕਿਨ ਚੰਦ ਕਿ ਯਾਨੀ ਕਿ ਜਿਹੜੀਆਂ ਜ਼ਿਆਦਾ ਗਾਈਆਂ ਗਈਆਂ ਜਿਹੜੀ ਇਹਨਾਂ ਤੇ, ਬਲਕਿ ਇੱਕ ਬੜੀ ਡਿਟੇਲ ਨਾਲ ਬੜੀ ਗੱਲ ਲੰਮੀ ਹੋ ਜਾਏਗੀ, ਇਹਨਾਂ ਦੇ ਗਾਣੇ ਨਾ ਫਿਲਮਾਂ 'ਚ ਬਹੁਤ ਜ਼ਿਆਦਾ ਯੂਜ਼ ਹੋਏ ਆ। ਇਹਨਾਂ ਦੇ ਗੀਤ ਜਿਹੜੇ ਆ ਉਹ ਇੱਕ ਪੂਰਾ ਯਾਨੀ ਕਿ ਅਲੱਗ ਤੋਂ ਵਿਲਾਗ ਜਿਹੜਾ ਵਾ ਨਾ ਬਣਦਾ ਵਾ। ਤੇ ਵੈਸੇ ਇਹਨਾਂ ਦਾ ਜਿਹੜਾ ਵਾ ਪੀੜਾਂ ਦਾ ਪਰਾਗਾ ਭੁੰਨਦੇ ਵਾਲੀ ਨਜ਼ਮ ਇਹ ਆ, ਤੇ ਮੈਂ ਇੱਕ ਸ਼ਿਕਰਾ ਯਾਰ ਬਣਾਇਆ, ਤੇ ਇੱਕ ਕੁੜੀ ਜਿਸ ਦਾ ਨਾਮ ਮੁਹੱਬਤ ਹੈ, ਗੁੰਮ ਹੈ ਉਹ, ਤੇ ਇਸ ਤਰ੍ਹਾਂ ਫਿਰ ਇਹਨਾਂ ਦਾ ਡਰਾਮਾ ਜਿਹੜਾ ਵਾ ਲੂਣਾ ਹੈ, ਤੇ ਹੋਰ ਬਹੁਤ ਸਾਰੀਆਂ ਯਾਨੀ ਕਿ ਚੰਦ ਕਿ 4-5 ਯਾਨੀ ਕਿ ਜਿਹੜੀਆਂ ਵਾ ਨਾ, ਤੇ ਬਹੁਤ ਇਹਨਾਂ ਦੀਆਂ ਯਾਨੀ ਕਿ ਜਿਹੜੀਆਂ ਵਾ ਨਾ ਨਜ਼ਮਾਂ ਜਿਹੜੀਆਂ ਵਾ ਮਸ਼ਹੂਰ ਆ। ਤੇ ਇਹ ਅਸਲ 'ਚ ਕਿ ਜਦੋਂ ਕਿਤੇ ਤੁਹਾਨੂੰ ਮੌਕਾ ਮਿਲੇ, ਜਦੋਂ ਤੁਸੀਂ ਪੜ੍ਹੋਗੇ ਤੇ ਗੱਲ ਕਰੋਗੇ, ਫਿਰ ਤੁਹਾਨੂੰ ਇਹ ਜਿਹੜਾ ਵਾ ਨਾ। ਹਾਂਜੀ ਬਿਲਕੁਲ, ਅੱਜ ਦੀ ਵੀਡੀਓ ਦੇ ਵਿੱਚ ਤਾਂ ਅਸੀਂ ਉਹਨਾਂ ਦੀ ਜ਼ਾਤ ਬਾਰੇ ਜਾਣਕਾਰੀ ਲਈ ਹੈ ਰਾਣਾ ਸਾਹਿਬ ਤੋਂ, ਤੇ ਅਸੀਂ ਕੁਝ ਵੀਡੀਓ ਜਿਹੜੀ ਆ ਉਹਨਾਂ ਦੀ ਸ਼ਾਇਰੀ ਤੇ ਉਹਨਾਂ ਦੇ ਡਰਾਮੇ ਤੇ ਨਜ਼ਮਾਂ ਤੇ ਜਿਹੜੀ ਆ ਨਾ, ਉਹ ਇੱਕ ਤਫਸੀਲ ਦੇ ਨਾਲ ਉਹ ਵੀ ਅਸੀਂ ਬਣਾਇਆ ਕਰਾਂਗੇ ਜ਼ਰੂਰ। ਤੇ ਇੱਕ ਹੋਰ ਗੱਲ ਉਹਨਾਂ ਦੇ ਬਾਰੇ 'ਚ ਬੜੀ ਮਸ਼ਹੂਰ ਆ ਕਿ ਜਿਸ ਵਕਤ ਤੋਂ ਦੁਨੀਆ ਤੋਂ ਜਾਣ ਲੱਗੇ ਨਾ, ਉਹਨਾਂ ਨੇ ਆਪਣੀ ਬੀਵੀ ਨੂੰ ਕਿਹਾ ਕਿ ਅੱਜ ਜਿੰਨੀਆਂ ਦਵਾਈਆਂ ਆ ਪਈਆਂ ਨਾ, ਇਹ ਸਾਰੀਆਂ ਮੈਨੂੰ ਖਵਾ ਦੇ। ਉਹਦੀ ਵਜ੍ਹਾ ਇਹ ਸੀ ਕਿ ਉਹਨਾਂ ਨੇ ਕਿਹਾ ਕਿ ਕੋਈ ਇਹ ਨਾ ਹੋਵੇ, ਕੋਈ ਹਕੀਮ ਜਾਂ ਡਾਕਟਰ ਜਿਹੜਾ ਉਹ ਇਹ ਨਾ ਕਹੇ ਕਿ ਮੇਰੀ ਦਵਾਈ ਖਾ ਲੈਂਦੇ ਤਾਂ ਬਚ ਜਾਂਦੇ। ਤੇ ਉਹ ਇਸ ਦੁਨੀਆ ਤੋਂ ਬੜੀ ਛੋਟੀ ਉਮਰੇ ਉਹ ਸਾਨੂੰ ਛੱਡ ਕੇ ਉਹ ਚਲੇ ਗਏ, 35 ਸਾਲ ਜਾਂ 37 ਸਾਲ ਦੀ ਹਾਂਜੀ ਉਮਰ ਦੇ ਵਿੱਚ, 1973 ਦੇ ਵਿੱਚ। ਹਾਂ, ਤੁਹਾਡੀ ਗੱਲ ਤੋਂ ਯਾਦ ਆਇਆ ਕਿ ਇਹਨਾਂ ਨੂੰ ਨਾ ਪਤਾ ਨਹੀਂ, ਪਹਿਲੇ ਹੀ ਪਤਾ ਸੀ ਕਿ ਮੈਂ ਜਵਾਨੀ ਦੀ ਮੌਤ ਮਰਨਾ ਵਾਂ। ਇਹਨਾਂ ਦੀ ਇੱਕ ਬੜੀ ਮਸ਼ਹੂਰ ਨਜ਼ਮ ਆ, ਅਸੀਂ ਜੋਬਨ ਰੁੱਤੇ ਮਰਨਾ ਹੈ, ਜਿਹੜੇ ਜੋਬਨ ਰੁੱਤੇ ਮਰਦੇ ਉਹ ਫੁੱਲ ਬਣੇ ਜਾਂ ਤਾਰਾ, ਫੁੱਲ ਬਣੇ ਜਾਂ ਤਾਰਾ, ਹਾਂਜੀ। ਤੇ ਉਹਦੇ ਚ ਬਿਲਕੁਲ ਉਹ ਸਾਰਾ ਯਾਨੀ ਕਿ ਤੇ ਉਹ ਫਿਰ ਆਪਣੀ ਜੋਬਨ ਰੁੱਤ ਜੀ ਜਿਹੜਾ ਨਾ ਦੁਨੀਆ ਤੋਂ ਚਲੇ ਇੰਜ ਗੱਲ। ਲਓ ਜੀ, ਇਹ ਸੀਗਾ ਅੱਜ ਸਾਡਾ ਛੋਟਾ ਜਿਹਾ ਵਲੌਗ, ਛੋਟਾ ਜਿਹਾ ਵਲੌਗ ਲੱਗਾ। ਠੀਕ ਹੈ ਜੀ, ਜੋ ਵੀ ਹੈ ਆਪ ਪੂਰ ਕਰਦੇ ਆ ਰਹਾ। ਲਓ ਜੀ, ਇਹ ਸੀ ਸਾਡਾ ਅੱਜ ਦਾ ਵਲੌਗ, ਤੇ ਸਾਨੂੰ ਹੁਣ ਤੁਸੀਂ ਦਿਓ ਜੀ ਇਜਾਜ਼ਤ, ਤੇ ਮਿਲਾਂਗੇ ਕਿਸੇ ਹੋਰ ਨਵੇਂ ਵਲੌਗ ਦੇ ਵਿੱਚ, ਨਵੀਂ ਵੀਡੀਓ ਦੇ ਵਿੱਚ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ। ਰੱਬ ਰੱਖ।